व्यूअर्स वेलकम बैक इन प्रोग्राम जी। डॉक्टर साहब साडे कोल अगला फेसबुक मैसेज आया है अबोहर तो योगित दीलू बिश्नोई जी दा। ये लिखते हैं की नाम है जी? योगित दीलू बिश्नोई। अच्छा, बिश्नोई भाई ने जी। ਇਹ ਚੈਨਲ ਭਾਰਤ ਵਿਰੋਧੀ ਹੈ, ਇਸ ਕਰਕੇ ਤੁਹਾਨੂੰ ਆਪਣੇ ਕੰਮ ਨਾਲ ਕੰਮ ਰੱਖਣਾ ਚਾਹੀਦਾ ਹੈ। ਸਿੱਖਾਂ ਦਾ ਮਸੀਹਾ ਬਣਨ ਦੀ ਕੋਸ਼ਿਸ਼ ਨਾ ਕਰੋ। ਜੇ ਸਿੱਖਾਂ ਨਾਲ ਇੰਨਾ ਪਿਆਰ ਹੈ ਤਾਂ ਸਾਰੇ ਸਿੱਖਾਂ ਨੂੰ ਕੈਨੇਡਾ ਲੈ ਜਾਓ। ਤੁਸੀਂ ਸਿੱਖ ਭਾਈਚਾਰੇ ਨੂੰ ਭਾਰਤ ਖਿਲਾਫ ਭੜਕਾ ਰਹੇ ਹੋ। ਅਸੀਂ ਸੁੱਤੇ ਪਿਆ ਹੀ ਤੁਹਾਡੇ ਚੈਨਲ ਦੀ ਖਬਰ ਲੈ ਸਕਦੇ ਹਾਂ। ਜੀ ਡਾਕਟਰ ਸਾਹਿਬ ਸੁੱਤੇ ਪਿਆ ਲੈ ਲੈਣਗੇ? ਜਾਗਦੇ ਨਹੀਂ, ਡਰਦੇ ਨੇ। ਇਹ ਚਿੱਠੀ ਸੁੱਤੇ ਪਿਆ ਲਿਖੀ, ਜਾਗਦੇ ਲਿਖੀ? ਇਹ ਤੇ ਇਹਨਾਂ ਨੂੰ ਪਤਾ। ਹਾਂ, ਨਹੀਂ ਇਹਨਾਂ ਦੀ ਤਾਂ ਈਮੇਲ ਆਈ ਹੈ, ਮੇਰਾ ਖਿਆਲ ਹੈ ਹੋਰ ਵੀ। ਅਬੋਹਰ ਤੋਂ ਇਹਨਾਂ ਦਾ ਬਹੁਤ ਸ਼ੁਕਰੀਆ ਜੀ, ਯੋਗਿਤ ਦੀਲੂ ਬਿਸ਼ਨੋਈ ਜੀ। ਜੀ ਦੇਖੋ, ਅਸੀਂ ਕਿਸੇ ਜ਼ਾਤ ਪਾਤ ਜਾਂ ਕਿਸੇ ਤਬਕੇ ਪ੍ਰਤੀ ਕੋਈ ਨਾ ਪੱਖੀ ਗੱਲ ਨਾ ਕਹਿੰਦੇ ਆ, ਨਾ ਹੀ ਸਾਡਾ ਯਕੀਨ ਹੈ। ਪਰ ਜਦੋਂ ਤੁਸੀਂ ਇਤਿਹਾਸਕ ਹਵਾਲੇ ਨਾਲ ਕੁਝ ਚੀਜ਼ਾਂ ਦੇਖਦੇ ਹੋ ਤੇ ਫਿਰ ਜਿਹੜੀ ਸਭ ਤੋਂ ਜ਼ਿਆਦਾ ਨਫ਼ਰਤ ਸਿੱਖਾਂ ਪ੍ਰਤੀ ਹਰਿਆਣਾ ਔਰ ਈਵਨ ਏਸ਼ੀਆਡ 82 ਜਦੋਂ ਏਸ਼ੀਆਡ ਖੇਡਾਂ ਹੋ ਰਹੀਆਂ ਸੀ ਦਿੱਲੀ 'ਚ, ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਪਹਿਲਾ ਇਸ ਲੈਵਲ ਦਾ ਏਸ਼ੀਆ ਦਾ ਟੂਰਨਾਮੈਂਟ ਸੀ। ਔਰ ਇੰਦਰਾ ਗਾਂਧੀ ਨੇ ਜਿਹੜਾ ਹੈ ਉਹ ਧਰਮ ਯੁੱਧ ਮੋਰਚਾ ਇੱਧਰ ਚੱਲ ਰਿਹਾ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਡਿਸਰਪਟ ਕਰਾਂਗੇ ਉਹਨਾਂ ਨੂੰ। ਔਰ ਇੰਦਰਾ ਗਾਂਧੀ ਇੱਕ ਸਟੇਜ ਤੇ ਆਲਮੋਸਟ ਜਿਵੇਂ ਇਨਸਾਈਡ ਸਟੋਰੀਜ਼ ਵੀ ਨਿਕਲਦੀਆਂ ਨੇ ਕਿ ਵੀ ਕੋਈ ਨਾ ਕੋਈ ਕੰਪਰੋਮਾਈਜ਼, ਕਿਉਂਕਿ ਉਹਦੇ ਤੇ ਉਹਦੀ ਪ੍ਰੈਸਟੀਜ ਲੱਗੀ ਹੋਈ ਸੀ ਏਸ਼ੀਆਡ 82 ਤੇ ਬਹੁਤ ਪੈਸਾ ਵੀ ਇੰਡੀਅਨ ਗਵਰਨਮੈਂਟ ਨੇ ਲਾਇਆ ਸੀ ਜੀ, ਤੇ ਉਹ ਸਮਝੌਤਾ ਕਰਨ ਜਾ ਰਹੀ ਸੀ ਕਿਸੇ ਲੈਵਲ ਤੇ। ਔਰ ਇਹ ਭਜਨ ਲਾਲ ਬਿਸ਼ਨੋਈ, ਜਿਹੜਾ ਪਹਿਲਾਂ ਬਿਸ਼ਨੋਈ ਲਿਖਦਾ ਹੁੰਦਾ ਸੀ ਆਪਣੇ ਨਾਂ ਨਾਲ, ਫਿਰ ਇਕੱਲਾ ਭਜਨ ਲਾਲ ਰਹਿ ਗਿਆ, ਉਹਨੂੰ ਭਜਨਾ ਹੀ ਕਹਿੰਦੇ ਸੀ। ਭਜਨ ਲਾਲ ਘੀ ਵਾਲਾ ਕਹਿੰਦੇ ਸੀ, ਫਿਰ ਉਹ ਘਿਓ ਵੇਚਣ ਆਉਂਦਾ ਹੁੰਦਾ ਸੀ ਜੀ। ਉਹਨੇ ਇੰਦਰਾ ਗਾਂਧੀ ਨੂੰ ਕਿਹਾ, ਉਹਨੇ ਕਿਹਾ ਕਿ ਜਿਵੇਂ ਮੈਡਮ ਕਰਕੇ ਉਹਨੂੰ ਕਹਿੰਦੇ ਸੀ, ਫਿਕਰ ਨਾ ਕਰੋ, मैं शंभू से किसी एक भी सिख को हरियाणे से नहीं गुजरने दूंगा और कि भी मत करो। और इंदिरा गांधी वो पहला ही ਉਹਦੀ लंबी योजना सी, वो घबराई ਸੀ, ਉਹਨੇ ਕਿਹਾ ਜੀ ਠੀਕ। और फिर ਏਸ਼ੀਆਡ 82 ਵੇਲੇ ਕੀ ਹਸ਼ਰ ਕੀਤਾ ਸਿੱਖਾਂ ਦਾ, ਜਿਨ੍ਹਾਂ 'ਚ ਸਾਬਕਾ ਫੌਜੀ ਜਨਰਲ, ਮੈਂਬਰ ਪਾਰਲੀਮੈਂਟ ਅਮਰਜੀਤ ਕੌਰ, ਇਹ ਪਟਿਆਲੇ ਵਾਲਿਆਂ ਦੇ ਰਿਸ਼ਤੇਦਾਰ ਸੀ, ਜਾ ਕੇ ਪਾਰਲੀਮੈਂਟ 'ਚ ਰੋਈ ਮੇਰੇ ਨਾਲ ਕੀ ਹੋਇਆ, ਦੂਜਿਆਂ ਨਾਲ ਹੋਇਆ। ਮੈਂ ਅੱਗੇ ਵੀ ਗੱਲ ਸੁਣਾਈ ਸੀ ਕਿ ਵੀ ਫੌਜੀ ਜਨਰਲ ਬੜਾ ਤਿਆਰ ਵਿਆਰ ਹੋ ਕੇ ਜਿਹੜਾ ਉਹਨੇ ਜਿਉਂ ਹੀ ਸ਼ੰਭੂ ਕ੍ਰਾਸ ਕੀਤਾ ਉਹਨੇ ਰੋਕਿਆ, ਉਹਨੇ ਆਪਣਾ ID ਕੱਢਿਆ, ਉਹ ਹਰਿਆਣਵੀ ਜਾਟ ਉੱਥੋਂ ਹਦਾਇਤਾਂ ਸੀ ਭਜਨੇ ਦੀਆਂ ਜੀ। ਇਹ ਗੱਤੋ ਸਾ ਨਾ ਦਿਖਾਲ ਮੁਝਕੋ ਉੱਤਰ ਕਾਰ ਮਾਸਾ। ਹੁਣ ਇਹਨਾਂ ਦਾ ਅਸੀਂ ਨਹੀਂ ਕਹਿਣਾ ਚਾਹੁੰਦੇ ਕਿ ਵੀ ਇਹਨਾਂ ਦੇ ਕਲੈਨ ਬਿਸ਼ਨੋਈ ਦੀਆਂ ਕੀ ਰੁਚੀਆਂ ਨੇ, ਇਲਾਕੇ ਜਿਨ੍ਹਾਂ ਨੂੰ ਕਿਸ ਕਰਕੇ ਜਾਣਿਆ ਜਾਂਦਾ ਹੈ। ਪਰ ਜਿੰਨੀ ਕੁ ਅਬੋਹਰ ਫਾਜ਼ਿਲਕਾ ਬੈਲਟ ਪੰਜਾਬ 'ਚ ਰਹਿਣ ਵਾਲਾ ਲਿਖ ਰਿਹਾ ਹੈ, ਹਰਿਆਣਵੀ ਬਿਸ਼ਨੋਈ ਨਹੀਂ ਲਿਖ ਰਿਹਾ। ਹਰਿਆਣੇ 'ਚ ਵੀ ਕਾਫੀ ਵੱਡੀ ਗਿਣਤੀ 'ਚ ਨੇ। ਔਰ ਇੱਕ ਇਹਨਾਂ ਦਾ ਬਿਸ਼ਨੋਈਆਂ ਦਾ ਜਿਹੜਾ ਵੱਡਾ ਲੀਡਰ ਜਿਹੜਾ ਹੈ ਉਹ ਇਹ ਸਾਰੇ ਦਾ ਜਿਹੜੇ ਸਪੋਰਟਰ ਲਾਈਨ ਨੇ ਉਸ ਦੇ ਬਲਰਾਮ ਜਾਖੜ, ਜਿਹਦਾ ਮੁੰਡਾ ਹੁਣ ਸੁਨੀਲ ਜਾਖੜ ਲੀਡਰ ਬਣਾਇਆ ਹੋਇਆ ਜੀ। ਜਾਖੜ ਵੀ ਜਿਹੜਾ ਹੈ ਉਹ ਇਸ ਲਾਈਨ ਦੇ ਉੱਤੇ ਹੀ ਸੋਚਦੇ ਰਹੇ ਨੇ ਕਿ ਜੀ ਅਗਰ एकता अखंडता के लिए 2 करोड़ सिख भी मारने पड़े तो हम हिचकिचाएंगे नहीं। सो मैं समझदा भी अबोहर च बैठ के जिहड़ा उत्थों धमकी दे ये माइंड सैट की मैं गल की, अदरवाइज मैं कोई कुनबे की गल नहीं सी करनी। जे भजने ने इस लैवल ते जाके ना सिर्फ उन्हें ਏਸ਼ੀਆਡ 82 वेले जलील किया मारिया, बाद दे विच जिन्नियां सिखां दियां किलिंग्स हरियाणे च होईयां, किते भी बस जिहड़ी पंजाब च कोई एक्टिविटी चलती होंदी सी, बस रोक के केस कतल कर देने, मार देना, दुकानां लुट लैणियां, करनाल होए, सोनीपत होए, गुरुद्वारे साड़ने दूजे हरियाणे दे विच भजने दे जमाने च। और इस कदर जिहड़ा सिखां दा कतलेआम हुंदा रहा ते उही नफरत जिहड़ी है वो अज भी पंजाब च बैठा है उस क्लैन दा बंदा दे रहा। सो ये जहनीयत है। और मैं कई बार ਜਿਹੜੇ ਅੱਜ ਕਹਿੰਦੇ ਨੇ ਇਸ ਕਿਸਮ ਦੇ ਤੁਰੇ ਹੋਏ ਨੇ ਕਿ ਜੀ ਨਹੀਂ ਉਹ ਉਸ ਦੇਸ਼ 'ਚ ਸਾਡਾ ਬਿਲਕੁਲ ਅਸੀਂ ਬੜੇ ਖੁਸ਼ਹਾਲ ਹਾਂ, ਅਸੀਂ ਫਲਾਣਾ ਢਿਮਕਾ ਜੀ। ਅੱਜ ਵੀ ਆ ਇੱਕ ਵੀਡੀਓ ਘੁੰਮ ਰਹੀ ਹੈ ਪਿਛਲੇ ਦਿਨਾਂ ਦੀ, ਇੱਕ ਟਰੱਕ ਦੇ ਉੱਤੇ ਸਿੱਖ ਟਰੱਕ ਤੇ ਹੈ ਤੇ ਉਹਦੇ ਪਿੱਛੋਂ ਆ ਕੇ ਕੋਈ ਗੱਡੀ ਵੱਜਦੀ ਹੈ ਔਰ ਉਹ ਭੀੜ ਇਕੱਠੀ ਹੋ ਕੇ ਉਹਨੂੰ ਲਿੰਚ ਕਰਨਾ ਚਾਹੁੰਦੇ ਆ। ਉਹ ਫਿਰ ਜਰਾ ਮੂੰਹ ਭਰ ਕੇ ਗਾਲ ਕੱਢ ਕੇ ਅੰਦਰੋਂ ਕੱਢ ਲੈਂਦਾ ਉਹ ਲੋਹੇ ਦੀ ਰੋਡ ਹੈ ਜਾਂ ਕੀ ਹੈ ਤੇ ਉਹ ਉਹਨਾਂ ਨੂੰ ਦੌੜਾਉਂਦਾ ਹੈ। ਸੋ ਅੱਜ ਵੀ ਜਦੋਂ ਵੀ ਕੁਛ ਇਹ ਚਾਹਣਗੇ RSS ਔਰ ਇਹਨਾਂ ਦੇ ਦੂਜਾ ਉਹ ਸਿੱਖਾਂ ਨੂੰ ਲਿੰਚ ਕਰਕੇ ਖਬਰ ਵੀ ਨਹੀਂ ਨਿਕਲੇਗੀ। ਜਿਵੇਂ
ਆ ਪਟੌਦੀ ਦੇ ਵਿੱਚ ਕੀ ਹੋਇਆ, ਜਾਂ ਇਹ ਜਿਵੇਂ ਜਿਸ ਤਰੀਕੇ ਦੇ ਨਾਲ ਮਨਵਿੰਦਰ ਸਿੰਘ ਇੰਜੀਨੀਅਰ ਗਿਆਸਪੁਰਾ ਨੇ ਉਹ ਸਾਰੀਆਂ ਕਿਲਿੰਗਸ ਕੱਢੀਆਂ ਹੋਂਦ ਚਿੱਲੜ ਦੀਆਂ, ਇਸ ਕਿਸਮ ਦੀਆਂ ਕਈ ਘਟਨਾਵਾਂ ਯੂਪੀ ਬਿਹਾਰ ਦੂਜੇ ਜਿੱਥੇ ਵਾਈਪ ਆਊਟ ਹੀ ਕਰ ਦਿੱਤਾ, ਕੋਈ ਸਬੂਤ ਹੀ ਨਹੀਂ ਹੈ, ਸਭ ਕਲੀਨ ਕਰ ਦਿੱਤਾ। ਸੋ ਆਉਣ ਵਾਲੇ ਪੀਰੀਅਡ 'ਚ ਵੀ ਮੈਂ ਜਦੋਂ ਦੇਖਦਾ ਔਰ ਮੈਂ ਇਹਨਾਂ ਨੂੰ ਚੁਣ ਵੀ ਲੈਂਦਾ ਪੜ੍ਹਨ ਦੇ ਲਈ, ਇਹ ਦੱਸਣ ਦੇ ਲਈ ਕਿ ਜਿਹੜੇ ਸਾਡੇ ਇੱਥੇ ਬੈਠੇ ਵੀਰ ਭੈਣਾਂ ਸਮਝਦੇ ਨੇ ਕਿ ਜੀ ਸਭ ਅੱਛਾ ਹੈ, ਇਹ ਜ਼ਹਿਨੀਅਤ ਹੈ। ਪੰਜਾਬ 'ਚ ਬੈਠਾ ਇੱਕ ਭਜਨ ਲਾਲ ਦੇ ਕਲੈਨ ਦਾ ਬੰਦਾ ਸਾਨੂੰ ਇਹ ਕਹਿੰਦਾ ਫਿਕਰ ਨਾ ਕਰੋ, ਅਸੀਂ ਸੁੱਤੇ ਪਏ ਹੀ ਤੁਹਾਡਾ ਚੈਨਲ ਚੱਕ ਦਿਆਂਗੇ ਔਰ ਤੁਸੀਂ ਭਾਰਤ ਵਿਰੋਧੀ ਹੋ ਔਰ ਤੁਸੀਂ ਲੈ ਜਾਓ ਇੱਥੋਂ ਦੇ ਸਿੱਖਾਂ ਨੂੰ ਕੈਨੇਡਾ। ਇਹ ਜ਼ਹਿਨੀਅਤ ਹੈ। ਔਰ ਜੇ ਇਹਦਾ ਜਵਾਬ ਖਾਲਿਸਤਾਨ ਨਹੀਂ ਹੈ ਤੇ ਫਿਰ ਇਹ ਸਾਡੇ ਵੀਰ ਭੈਣਾਂ ਦੱਸ ਦੇਣ ਕਿ ਇਸ ਜ਼ਹਿਨੀਅਤ ਵਾਲਿਆਂ ਨੂੰ ਤੁਸੀਂ ਕਿਵੇਂ ਸਮਝਾਓਗੇ, ਕਿਵੇਂ ਉਹਨਾਂ ਨੂੰ ਆਪਣੀ ਵਿਚਾਰਧਾਰਾ ਦੇ ਨਾਲ ਜਿਹੜਾ ਉਹ ਸਹਿਮਤ ਕਰੋਗੇ ਤੇ ਇਹਨਾਂ ਦੇ ਮੁਲਕ ਦੇ ਵਿੱਚ ਕਿਵੇਂ ਤੁਸੀਂ ਸੁਰੱਖਿਅਤ ਰਹਿ ਸਕੋਗੇ। ਜੀ ਬਿਲਕੁਲ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਵੀਰ ਵਰਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਾਨਕਸਰ ਚੈਨਲ ਤੇ ਰਿਕਾਰਡਡ ਪੰਥਕ ਇਕੱਤਰਤਾ ਸਮਾਗਮ ਆ ਰਿਹਾ ਸੀ, ਜਿਸ 'ਚ ਸਮੂਹ ਪੰਥ ਨੂੰ ਨਾਨਕਸ਼ਾਹੀ ਕੈਲੰਡਰ ਨੂੰ ਹਟਾਉਣ ਅਤੇ ਜਥੇਦਾਰ ਆਨੰਦਗੜ੍ਹ ਨੂੰ ਹਟਾਉਣ ਦੀ ਅਪੀਲ ਕਰ ਰਹੇ ਸਨ। ਆਨੰਦਗੜ੍ਹ ਜੀ ਨੂੰ ਹਟਾਉਣ ਦੀ ਉਹਨਾਂ ਦੀ ਦਲੀਲ ਸੀ ਕਿ ਦਸ਼ਮੇਸ਼ ਪਿਤਾ ਦੇ ਗੁਰਪੁਰਬ ਸੰਬੰਧੀ ਨਗਰ ਕੀਰਤਨ ਜੋ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਇਆ, ਇਸ 'ਚ ਜਥੇਦਾਰ ਆਨੰਦਗੜ੍ਹ ਗੈਰ ਹਾਜ਼ਰ ਰਹੇ। ਇਹ ਠੀਕ ਹੈ ਕਿ ਉਹ ਬਿਕਰਮੀ ਕੈਲੰਡਰ ਅਨੁਸਾਰ ਗੁਰਪੁਰਬ ਨਹੀਂ ਸੀ ਮਨਾਉਣਾ ਚਾਹੁੰਦੇ, ਪਰ ਉਸ ਸਮਾਗਮ ਤੋਂ ਗੈਰ ਹਾਜ਼ਰ ਨਹੀਂ ਸੀ ਹੋਣਾ ਚਾਹੀਦਾ। ਇਸ ਇੱਕ ਗੱਲ ਨੂੰ ਲੈ ਕੇ ਉਹਨਾਂ ਨੂੰ ਹਟਾਉਣ ਦੀ ਅਪੀਲ ਹੋਈ। ਮੂਲ ਨਾਨਕਸ਼ਾਹੀ ਕੈਲੰਡਰ ਦੇ ਖਿਲਾਫ ਦਲੀਲ, ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 2 ਵਾਰੀ ਆ ਜਾਂਦਾ ਹੈ ਇੱਕ ਸਾਲ ਵਿੱਚ। ਦੂਸਰਾ, ਲੰਮੇ ਸਮੇਂ 'ਚ ਇਸ ਕੈਲੰਡਰ ਦੁਆਰਾ ਮਹੀਨਿਆਂ 'ਚ ਗੜਬੜੀ। ਤੀਸਰਾ, ਹੋਰ ਵੀ ਗੁਰਪੁਰਬ ਸ਼ਹੀਦੀ ਤਰੀਕਾਂ ਇਕੱਠੀਆਂ ਆਉਣਗੀਆਂ। ਇੱਕ ਹੋਰ ਦਲੀਲ ਜੋ ਮੈਨੂੰ ਪ੍ਰਭਾਵਿਤ ਕਰ ਗਈ ਕਿ ਗੁਰੂ ਸਾਹਿਬ ਜਾਣੀ ਜਾਣ ਸੀ, ਉਹਨਾਂ ਨੇ ਕੈਲੰਡਰ ਦੀ ਜ਼ਰੂਰਤ ਨਹੀਂ ਸਮਝੀ, ਤਾਂ ਅੱਜ ਇਸ ਤੇ ਕੌਮ ਦੋ ਫਾੜ ਕਿਉਂ ਹੈ? ਇਸ 'ਚ ਹੁਣ ਤੁਸੀਂ ਦੱਸੋ ਕਿ ਸਿੱਖ ਕਿੱਧਰ ਜਾਣ? ਇੱਕ ਪਾਸੇ ਪੂਰੇ ਪੰਜਾਬ ਦਾ ਖਾਲਸਾ ਪੰਥ ਤੇ ਦੂਜੇ ਪਾਸੇ ਉਹ ਖਾਲਸੇ ਨੇ ਜੋ ਅੱਜ ਵੀ ਆਜ਼ਾਦੀ ਲਈ ਖੁੱਲ੍ਹੇਆਮ ਜੂਝ ਰਹੇ ਨੇ। ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਰਸਾਨ ਵੀਰ ਵਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਕੋਈ ਨਾਨਕਸਰੀ ਚੈਨਲ ਦੇ ਉੱਤੇ ਕੋਈ ਪੁਰਾਣੀ ਵੀਡੀਓ ਉਹਨਾਂ ਨੇ ਚਲਾਈ ਹੋਣੀ ਹੈ ਔਰ ਉਹ ਜਸਟੀਫਾਈ ਕਰ ਰਹੇ ਨੇ, ਕਿਉਂਕਿ ਇਸ ਸਾਰੇ ਪੀਰੀਅਡ ਜਿਵੇਂ ਅਸੀਂ ਹੁਣ ਰਾਜਦੇਵ ਸਿੰਘ ਬਰਨਾਲੇ ਦਾ ਨਜ਼ਰ ਆਇਆ ਜੀ, RSS ਜੁਆਇਨ ਕਰ ਲਿਆ। ਜਦੋਂ ਤੁਸੀਂ ਦੇਖਦੇ ਹੋ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਦੀਆਂ ਸਾਰੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਨਾਨਕਸਰ ਦੇ ਮੁਕਾਮ ਤੇ ਹੀ ਹੁੰਦੀਆਂ ਰਹੀਆਂ। ਸੰਤ ਸਮਾਜ ਵੀ ਉਹਨਾਂ ਦਾ ਖੜਾ ਕੀਤਾ ਹੋਇਆ, ਬਿਕਰਮਜੀਤ ਮਜੀਠੀਆ ਵੀ ਉਹਨਾਂ ਦਾ ਬੰਦਾ, ਉਹਨਾਂ ਦਾ ਟੱਬਰ ਹੀ ਨਾਨਕਸਰੀ ਹੈ। ਆ ਹੁਣੇ ਹੀ ਇੱਕ ਐਕਟਰ ਦਾ ਜਿਹੜਾ ਸ਼ਾਹਿਦ ਕਪੂਰ ਕੇ ਕੌਣ ਹੈ, ਉਹਦਾ ਆਨੰਦ ਕਾਰਜ ਦੀ ਖਬਰ ਆਈ ਹੈ ਗੁੜਗਾਵਾਂ ਫੋਰਮ 'ਚ, ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਕਰਾਇਆ। ਰਾਧਾ ਸਵਾਮੀਆ ਦਾ ਮੁਖੀ ਉੱਥੇ, ਉਹ ਰਾਧਾ ਸਵਾਮੀ ਰਸਮਾਂ ਵੀ ਹੋ ਰਹੀਆਂ। ਉਹ ਉਹਨਾਂ ਦੋਨਾਂ 'ਚੋਂ ਵੀ ਕੋਈ ਸਿੱਖ ਨਹੀਂ ਹੈਗਾ, ਪਰ ਮਤਲਬ ਉਹਨਾਂ ਨੇ ਕਿਹਾ ਜੀ ਕਿ ਉਹ ਯਕੀਨੀ ਬਣਾਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਲਾਵਾਂ ਉਹਦੇ ਨਾਲ ਉਹ ਪੜ੍ਹਾ ਰਿਹਾ ਹਰਜਿੰਦਰ ਸਿੰਘ, ਔਰ ਰਾਧਾ ਸਵਾਮੀਆਂ ਦਾ ਜਿਹੜੀ ਹੈ ਉੱਥੇ ਮੌਜੂਦਗੀ ਤੇ ਹਿੰਦੂ ਰੀਤੀ ਰਿਵਾਜ ਵੀ ਹੋਏ। ਸੋ ਕੁੱਲ ਮਿਲਾ ਕੇ ਜਿਹੜਾ RSS ਕੰਪੋਜ਼ਿਟ ਕਲਚਰ ਦੇ ਨਾਂ ਥੱਲੇ ਹਿੰਦੂ ਕਲਚਰ ਹੈ ਉਹ ਇਹ, ਉੱਥੇ ਜੇ ਤੁਸੀਂ ਹਿੰਦੂਤਵਾ ਬਾੜ ਲਓ ਫਿਰ ਭਾਵੇਂ ਆਪਣੀਆਂ ਲਾਵਾਂ ਵੀ ਪੜ੍ਹ ਲਓ, ਆਪਣੀਆਂ ਜਿਹੜੇ ਅਖੰਡ ਪਾਠ ਵੀ ਕਰੀ ਜਾਓ। ਉਹ ਤਾਂ ਹੁਣ ਮੋਦੀ ਵੀ ਕਹਿੰਦਾ ਜੀ ਮੈਂ ਜਾ ਕੇ ਸ੍ਰੀਨਗਰ ਇਫਤਾਰ ਪਾਰਟੀ ਕਰਾਂਗਾ ਜੀ। ਸੋ ਉਹਨਾਂ ਕੋ ਉਹਨਾਂ ਦਾ ਐਕਸੈਪਟੇਬਲ ਹੈ ਜਦੋਂ ਤੱਕ ਤੁਸੀਂ ਹਿੰਦੂ ਬਣਨ ਨੂੰ ਤਿਆਰ ਹੋ, ਹਿੰਦੂ ਮੰਨਣ ਨੂੰ ਤਿਆਰ ਹੋ। ਸੋ ਨਾਨਕਸਰੀ ਤਾਂ ਆਲਰੇਡੀ ਉਸੇ ਲਾਈਨ ਦੇ ਉੱਤੇ ਹੀ ਖੜੇ ਨੇ। ਔਰ ਜਿਹੜੀਆਂ ਦਲੀਲਾਂ ਇਹਨਾਂ ਨੇ ਦਿੱਤੀਆਂ ਨੇ, ਅਸੀਂ ਤਾਂ ਹੁਣ ਜਥੇਦਾਰ ਆਨੰਦਗੜ੍ਹ ਤਾਂ ਹਟਾ ਦਿੱਤਾ ਜਾਂ ਜ਼ਾਹਰ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੀ ਆਵਾਜ਼ ਸਨ। ਤੇ ਉਹਨਾਂ ਨੇ ਇਹ ਕਿਹਾ ਜੀ ਪ੍ਰਕਾਸ਼ ਪੁਰਬ ਜਿਹੜੇ ਨੇ 2 ਵਾਰੀ ਆ ਗਏ, ਮਹੀਨਿਆਂ ਦਾ ਇਹ ਹੋ ਗਿਆ। ਉਹ ਭਾਈ ਜਿਹੜਾ ਕੈਲੰਡਰ ਸੋਧਾਂ ਦੇ ਨਾਂ ਥੱਲੇ ਤਾਂ ਹੁਣ ਤੀਜਾ, ਹੁਣ ਤਾਂ ਵਿੱਚੇ ਹੀ ਨਾਨਕਸ਼ਾਹੀ, ਵਿੱਚੇ ਹੀ ਬਿਕਰਮੀ, ਵਿੱਚੇ ਹੀ ਅੰਗਰੇਜ਼ੀ। ਨਾਨਕਸ਼ਾਹੀ ਕੈਲੰਡਰ 'ਚ ਕੋਈ 2 ਤਰੀਕਾਂ ਨਹੀਂ ਸਾਲ ਚ ਆਉਂਦੀਆਂ। ਜੇ 5 ਜਨਵਰੀ 10ਵੇਂ ਪਾਤਸ਼ਾਹ ਦਾ ਫਿਕਸ ਹੈ ਪ੍ਰਕਾਸ਼ ਪੁਰਬ ਤੇ ਉਹ ਫਿਕਸ ਹੈ। ਜਦੋਂ ਹੁਣ ਇਹਨਾਂ ਨੇ ਬਿਕਰਮੀ ਕੈਲੰਡਰ 'ਚ 2 ਵਾਰ ਆਉਂਦੀਆਂ ਨੇ ਕਿ ਭਾਈ ਉਹੀ ਜਨਵਰੀ 'ਚ ਵੀ ਆ ਗਏ, ਉਹੀ ਦਸੰਬਰ 'ਚ ਵੀ ਆ ਗਈ। ਤਾਂ ਅਖੀਰ 'ਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਜਿਹੜਾ ਉਹਨਾਂ ਨੇ ਕਿਹਾ ਜੀ ਜਿਹਦੇ ਤੇ ਮੇਰਾ ਵੀ ਮਨ ਵੱਜਦਾ ਹੈ ਵਰਿੰਦਰ ਸਿੰਘ ਹੋਰਾਂ ਦਾ, ਕਿ ਜੀ ਜੇ ਸਾਡੇ ਗੁਰੂ ਸਾਹਿਬਾਨ ਨੇ ਕੈਲੰਡਰ ਨਹੀਂ ਬਣਾਇਆ ਤੇ ਅਸੀਂ ਇਹ ਕਿਉਂ ਕਰ ਰਹੇ ਹਾਂ, ਇਹਦੇ ਨਾਲ ਕੌਮ ਦੋ ਫਾੜ ਹੋ ਗਈ ਜਾਂ ਹੋ ਰਹੀ ਹੈ ਜੀ। ਦੇਖੋ ਅੱਗੇ ਵੀ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਕੈਲੰਡਰ ਹੁਣ ਜੇ ਇਸਲਾਮ ਦਾ ਕੈਲੰਡਰ ਹਿਜਰੀ ਕੈਲੰਡਰ ਹੈ ਤਾਂ ਹਜ਼ਰਤ ਮੁਹੰਮਦ ਸਾਹਿਬ ਨੇ ਬਣਾਇਆ ਸੀ
ਜੀ ਜੀ। ਜੇ ਈਸਾਈਆਂ ਦਾ ਕੈਲੰਡਰ ਜਿਹੜਾ ਜਿਹਨੂੰ ਅਸੀਂ ਏਡੀ ਇਨ ਦਾ ਈਅਰ ਆਫ ਆਵਰ ਲਾਰਡ ਕਹਿੰਦੇ ਆ, ਈਸਵੀ ਕੈਲੰਡਰ ਹੈ, ਉਹ ਜੀਸਸ ਕ੍ਰਾਈਸਟ ਨੇ ਬਣਾਇਆ ਸੀ। ਕੈਲੰਡਰ ਤਾਂ ਉਹਨਾਂ ਧਰਮਾਂ ਦੇ ਜਾਂ ਉਹਨਾਂ ਪ੍ਰੋਫਿਟਸ ਦੇ ਜਿਹੜੇ ਪੈਰੋਕਾਰ ਨੇ, ਉਹ ਆਪਣੇ ਰਹਿਬਰ ਨੂੰ, ਆਪਣੇ ਪ੍ਰੋਫਿਟ ਨੂੰ, ਆਪਣੇ ਮਸਾਇਆ ਨੂੰ, ਆਪਣੇ ਗੁਰੂ ਨੂੰ ਅਮਰ ਕਰਨ ਦੇ ਲਈ ਅਕੀਦਤ ਦੇ ਤੌਰ ਤੇ ਉਹਨਾਂ ਦੇ ਨਾਂ ਦੇ ਉੱਤੇ ਸ਼ੁਰੂ ਕਰਦੇ ਨੇ। ਸੋ ਜ਼ਾਹਰ ਹੈ ਕਿ ਵੀ ਈਸਵੀ ਕੈਲੰਡਰ ਮੰਨਣ ਵਾਲਿਆਂ ਨੇ, ਈਸਾਈ ਮੱਤ ਦਿਆਂ ਨੇ ਜੀਸਸ ਤੋਂ ਕਈ ਸਦੀਆਂ ਬਾਅਦ ਜਦੋਂ ਉਹਨਾਂ ਦਾ ਜ਼ੋਰ ਪਿਆ ਸ਼ੁਰੂ ਕੀਤਾ। ਇਸਲਾਮ ਦਾ ਜਿਹੜਾ ਕੈਲੰਡਰ ਹੈ, ਹਿਜਰੀ ਕੈਲੰਡਰ, ਉਹਨਾਂ ਤੋਂ ਬਾਅਦ ਹਜ਼ਰਤ ਸਾਹਿਬ ਨੂੰ ਸਮਰਪਿਤ ਕੀਤਾ। ਔਰ ਇਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੇ ਨੂੰ ਮੰਨਣ ਵਾਲਿਆਂ ਨੇ, ਪੈਰੋਕਾਰਾਂ ਨੇ ਪੂਰੀ 8-10 ਸਾਲ ਦੀ ਵਿਚਾਰ ਤੋਂ ਬਾਅਦ 2003 ਦੇ ਵਿੱਚ ਜਾਰੀ ਕੀਤਾ। ਔਰ ਜਿਸ ਤਰ੍ਹਾਂ ਕੈਲੰਡਰ ਧਰਮ ਦੀ ਪਛਾਣ ਹੈ ਜਾਂ ਧਰਮ ਦੀ ਪਛਾਣ, ਵੱਖਰੀ ਪਛਾਣ ਕੈਲੰਡਰ ਰਾਹੀਂ ਵੀ ਜ਼ਾਹਰ ਹੁੰਦੀ ਹੈ, ਇਸੇ ਤਰ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਸਿੱਖ ਧਰਮ ਦੀ ਅਡਰੀ ਪਛਾਣ ਔਰ ਅਡਰੇ ਗੌਰਵ ਸਵੈਮਾਨ ਦਾ ਪ੍ਰਤੀਕ ਵੀ ਹੈ। ਹੁਣ ਐਵੇਂ ਨਹੀਂ ਹੈ ਰਾਜਦੇਵ ਬਰਨਾਲਾ ਕਹਿ ਰਿਹਾ ਜੀ ਸਿੱਖਾਂ ਦੀ ਉਹਨਾਂ ਦਾ ਕੋਈ ਕੈਲੰਡਰ ਵੀ ਵੱਖਰਾ ਨਹੀਂ ਹੈ, ਇਹ ਉਹੀ ਕਹਿ ਰਿਹਾ। ਹੁਣ ਇਹੀ ਔਰ ਸਭ ਤੋਂ ਜ਼ਿਆਦਾ ਤਕਲੀਫ ਜਿਹੜੀ RSS ਨੂੰ ਹੀ ਹੋਈ ਸੀ ਕੈਲੰਡਰ ਦੀ, ਔਰ ਉਹਨਾਂ ਦਾ ਮੁਖੀ ਜਿਹੜਾ ਸੁਦਰਸ਼ਨ ਸੀ 2003 ਚ, ਉਹਨੇ ਅੰਮ੍ਰਿਤਸਰ ਆ ਕੇ ਕਿਹਾ ਸੀ, ਉਹਨੇ ਕਿਹਾ ਜੀ ਅਗਰ ਜਥੇਦਾरों ने इसे लागू भी कर दिया है तो सिख संगतें इसको नहीं मानेगी। ਉਹ ਸਾਨੂੰ ਸਮਝ ਨਹੀਂ ਸੀ ਆਉਂਦੀ ਵੀ ਕੈਲੰਡਰ ਕਿਵੇਂ ਅਨਡੂ ਕਰਨਗੇ। ਹੁਣ ਤਾਂ ਹੋ ਗਿਆ, ਸ਼੍ਰੋਮਣੀ ਕਮੇਟੀ ਨੇ ਮੰਨ ਲਿਆ, ਅਕਾਲ ਤਖਤ ਨੇ ਅਪਰੂਵ ਕਰਤਾ, ਪੰਥ ਡਿਬੇਟ ਹੋਈ, ਔਰ ਤੁਸੀਂ ਦੇਖੋ ਵੀ ਕਿਵੇਂ ਹੌਲੀ 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 7 ਸਾਲ ਇਹ ਹੈ RSS ਦੇ ਕੰਮ ਕਰਨ ਦਾ ਢੰਗ। ਇਹ ਐਵੇਂ ਨਹੀਂ ਜਿਹੜਾ ਕੌਣੀ ਦੇ ਆਲਣੇ 'ਚ ਇਹ ਰਾਜਦੇਵ ਬਰਨਾਲੇ ਦਾ ਆਂਡਾ ਜਿਹੜਾ ਇਹਦੇ ਚੋਂ ਜਿਹੜੀ ਆ ਉਹ ਕੋਇਲ ਦਾ ਬੱਚਾ ਨਿਕਲਿਆ, ਪਤਾ ਨਹੀਂ ਕਦੋਂ ਦਾ ਰੱਖਿਆ ਹੋਇਆ ਸੀ, ਇਹ ਉੱਤੇ ਤਾਂ ਦਿੰਦੇ ਰਹੇ ਨੇ। ਔਰ 2003 ਤੋਂ ਬਾਅਦ 2010 ਦੇ ਵਿੱਚ ਜਾ ਕੇ ਸੋਧਾਂ ਦੇ ਨਾਂ ਥੱਲੇ ਉਹਦਾ ਅੱਧਾ ਭੋਗ ਪਾ ਦਿੱਤਾ। ਹੁਣ ਲੱਗਾ ਕਿ ਭਾਈ ਅੱਧਾ ਇਹਨਾਂ ਨੇ ਕਰ ਦਿੱਤਾ, ਹਟੇ ਨਹੀਂ ਹੈ। ਔਰ ਕਿਵੇਂ ਜਿਹੜਾ ਪਿਛਲੇ ਸਾਲ 2014 ਚ ਸਾਰਾ ਭੋਗ ਪਾ ਦਿੱਤਾ, ਕਹਿਤਾ ਜੀ ਅਸੀਂ ਅੱਗੋਂ ਬਣਾਤੀ ਹੈ ਕਮੇਟੀ, ਅੱਗੋਂ ਕਿੱਥੇ ਕਮੇਟੀ ਗਈ, ਕਿੱਥੇ ਗਈ, ਉਹੀ ਮੁੜ ਕੇ ਜਿਹੜਾ ਬਿਕਰਮੀ ਕੈਲੰਡਰ ਦੀਆਂ ਡੇਟਾਂ ਛਾਪ ਕੇ ਉਹਨਾਂ ਨੇ ਉਹਨੂੰ ਹੀ ਨਾਨਕਸ਼ਾਹੀ ਕਹਿਣਾ ਸ਼ੁਰੂ ਕਰਤਾ ਜੀ। ਹੁਣ ਤੁਸੀਂ ਇਸ ਦਾ ਕੀ ਕਰੋਗੇ ਜਦੋਂ ਕੈਲੰਡਰ ਜਾਂਦਾ ਹੈ ਔਰ ਉਹਦੇ ਤੇ ਛਪਿਆ ਜੀ ਨਾਨਕਸ਼ਾਹੀ ਕੈਲੰਡਰ, ਡੇਟਾਂ RSS ਦੇ ਬਿਕਰਮੀ ਹਿੰਦੂ ਕੈਲੰਡਰ ਦੀਆਂ ਨੇ। ਸੋ ਵੀਰ ਵਰਿੰਦਰ ਸਿੰਘ ਜੀ, ਇਸ ਦੁੱਖ ਚਿੱਤੀ ਚੋਂ ਨਿਕਲੋ। ਕੈਲੰਡਰ ਜਿਹੜੇ ਨੇ ਪੈਰੋਕਾਰ ਬਣਾਉਂਦੇ ਹੁੰਦੇ ਨੇ ਔਰ ਉਹਦੇ ਨਾਲ ਤੁਹਾਡੀ ਆਪਣੀ ਅਡਰੀ ਹੋਂਦ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਸਾਡੀ ਜਿਹੜੀ ਇੱਕ ਪ੍ਰਾਪਤੀ ਸੀ, ਇੱਕ ਬੈਂਚਮਾਰਕ ਸੀ ਇਸ ਸਟਰਗਲ ਦਾ, ਕਿ ਸਾਡੀ ਆਪਣੀ ਵੱਖਰੀ ਹੋਂਦ ਦਾ ਪ੍ਰਤੀਕ ਕੈਲੰਡਰ ਐਕਸੈਪਟ ਹੋਇਆ, ਉਹਨੂੰ RSS ਨੇ ਡਿਸਟਰੋਏ ਕੀਤਾ ਜੀ। ਰਸਾਸ ਨਾਲ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।